अस्सलाम वालेकुम की हाल चाल है जी दोस्तों। मैं थोड़ा वीर राणा खालिद हूं। तुसी रौनक देख रहे हैं माशाअल्लाह। जनाब राणा उस्मान साहब, इधर राणा उस्मान साहब दिखाओ। राणा उस्मान साहब ने जनाब इत्थे दोस्त वीरां भरावां दी दावत की है जी। रात का टाइम है, तकरीबन 9:30 का टाइम हो गया कि 9 बज गए ਤੇ ਸਾਡੀ ਜਿਹੜੀ ਬੈਠਕ ਦੇ ਬਿੰਬਰਾਨ ਆ ਇਹ ਸਾਰਿਆਂ ਤੋਂ ਪਹਿਲਾਂ ਪਹੁੰਚ ਗਏ ਜੀ। ਇਹਨਾਂ ਨੇ ਮੈਨੂੰ ਵੀ ਫੋਨ ਕਰਕੇ ਬੁਲਾ ਲਿਆ। ਹਜੇ ਮਹਿਮਾਨ ਆ, ਦੇਖੋ ਤੁਸੀਂ ਹਲੇ ਇੱਥੇ ਹੈ ਜਾਂ ਕੋਈ ਵੀ ਨਹੀਂ ਹੈ। ਇਹ ਕਹਿੰਦੇ ਜਨਾਬ ਜੀ ਆਜੋ ਆਪਾਂ ਆਪਣਾ ਲੁੱਚ ਪਹਿਲਾਂ ਤਲ ਲਈਏ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਲਈਏ। ਕਹਿੰਦੇ ਆਪਾਂ ਵੀਡੀਓ ਬਣਾ ਲਈਏ ਜਾ ਕੇ। ਇੰਨਾ ਚਾਣਨਾ ਸਾਡੇ ਉੱਥੇ ਡੇਰੇ 'ਚ ਨਹੀਂ ਹੁੰਦਾ ਹੈ। ਇਹ ਤਾਂ ਵੀਰ ਭਰਾ ਨੇ ਚੰਗੇ ਵੱਡੇ ਵੱਡੇ ਨਾ ਜੀ ਬਲਬ ਲਾਏ ਹੋਏ ਇੱਥੇ, ਇੰਜ ਦਿਨ ਚਾੜਿਆ ਪਿਆ। ਇਸ ਬਹਾਨੇ ਸਾਡੀ ਸ਼ਕਲਾਂ ਵੀ ਨਜ਼ਰ ਆ ਜਾਣਗੀਆਂ। ਅੱਜ ਸਾਨੂੰ ਸਾਡੇ ਮੂੰਹ ਜਿਹੜੇ ਆ ਨਾ ਜੀ ਉਹ ਨਜ਼ਰ ਆਣਗੇ। ਜਨਾਬ ਰਾਣਾ ਜ਼ੁਲਫਕਾਰ ਭੁੱਟੋ ਸਾਹਿਬ, ਸ਼ਮਸ਼ਾਦ ਇਕਬਾਲ ਨੰਬਰਦਾਰ ਸਾਹਿਬ, ਰਾਣਾ ਇਕਰਾਮੁਲ ਹਕ, ਰਾਣਾ ਯੂਬ ਸਾਹਿਬ ਜੀ। ਨਵਾਂ ਬੰਦਾ ਵੀ ਆ ਗਿਆ ਜੀ। ਨਵੇਂ ਪੁਰਾਣੇ ਤਾਂ ਹੁੰਦੇ ਰਹਿਣੇ ਆ ਜੀ, ਇੱਥੇ ਇਹ ਚੱਲਦਾ ਰਹਿਣਾ ਕੰਮ। ਹਾਂਜੀ ਕੋਈ ਗੱਲਬਾਤ ਸੁਣਾਓ ਜੀ ਰਾਣਾ ਜ਼ੁਲਫਕਾਰ ਸਾਹਿਬ। ਅੱਜ ਬੈਠੇ ਸੀ ਜੀ ਉੱਥੇ, ਰਾਣਾ ਯੂਬ ਸਾਹਿਬ ਦਾ ਫੋਨ ਚਲਾ ਗਿਆ ਜੀ। ਥੋੜਾ ਜਿਹਾ ਉੱਚੀ ਬੋਲਿਓ, ਥੋੜਾ ਨੇੜੇ ਕਰ ਲਈ ਕੈਮਰਾ, ਇੱਧਰ ਰੱਖ ਫੋਕਸ। ਹੁਣ ਜਿਹੜਾ ਬੰਦਾ ਗੱਲ ਆਪਾਂ ਚਾਰੋਂ ਭਰਾਵਾਂ ਨੇ ਬਹਿ ਕੇ ਇੱਥੇ ਮੀਆਂ ਜੀ ਕੋ ਬੈਠ ਕੇ ਖਾਣਾ ਖਾਵਾਂਗੇ ਜੀ। ਆਏ ਜੀ, ਅੱਗੇ ਪਤਾ ਲੱਗਿਆ ਕਿ ਜੀ ਕਿ ਮੌਲਾਨਾ ਸਾਹਿਬ ਹੋਰੀ ਵੀ ਇੱਥੇ ਜਲਸਾ ਮਸਜਿਦ ਅਹਿਸਾਨ ਹੈ ਜੀ, ਬਿਆਨ ਹੋ ਰਿਹਾ। ਮੌਲਵਾ ਇਕਰਾਮ ਆਏ ਹੋਏ ਆ, ਬਿਆਨ ਕਰ ਰਹੇ ਆ। ਉਹਨਾਂ ਦਾ ਵੀ ਖਾਣਾ ਸੀਗਾ, ਚਲੋ ਬਰਕਤ ਵਾਲਾ ਖਾਣਾ ਅਸੀਂ ਵੀ ਖਾ ਲਾਂਗੇ। ਹਾਂਜੀ ਤੇ ਉਹ ਆ ਕੇ ਬੈਠੇ ਉੱਥੇ ਕੁੜੀ ਆ ਗਏ ਜੀ। ਮੈਨੂੰ ਤਾਂ ਜੀ ਫੋਨ ਕਰਕੇ ਚੇਚਾ ਬੁਲਾਇਆ ਨਹੀਂ ਬੁਲਾਇਆ ਗਿਆ, ਮਸਲਾ ਲੇਟ ਸੀਗਾ। ਬੁਲਾਇਆ ਤਾਂ ਹੀ ਆਇਆ ਨਾ ਜੀ। ਹਾਂ ਤੁਹਾਨੂੰ ਇੱਕ ਹੋਰ ਗੱਲ ਦੱਸੀ ਹੈ ਜੀ, ਸਾਡੇ ਵੀਰ ਅੰਜਮ ਸਰੋਇਆ ਸਾਹਿਬ ਵੀ ਆ ਰਹੇ ਆ ਥੋੜੀ ਦੇਰ ਤੱਕ, ਤੇ ਨਾਲ ਹੀ ਦੂਸਰੇ ਮਹਿਮਾਨ ਵੀ। ਜਲਸਾ ਜਿਹੜਾ ਨਾ ਉਹ ਖਤਮ ਹੋ ਗਿਆ ਹੈ ਵਾਵਾ ਦੇਰ ਦਾ। ਅਸੀਂ ਉੱਥੋਂ ਜਨਾਬ ਜੀ ਫੌਰਨ ਨੂਰਾਂ ਨੂੰ ਆ ਗਏ, ਪਹਿਲਾਂ ਹੀ ਨਿਕਲਿਆ ਇਹ। ਅਸੀਂ ਕਿਹਾ ਅਸੀਂ ਜਾ ਕੇ ਉੱਥੇ ਮੌਲਵੀ ਹਜੇ ਮਿਲ ਰਹੇ ਆ, ਤੇ ਜਲਸਾ ਉਹ ਜਿਹੜਾ ਉਹ ਤਕਰੀਰਾਂ ਵਗੈਰਾ ਹੋ ਗਈਆਂ। ਹਾਂਜੀ ਰਾਣਾ ਸ਼ਮਸ਼ਾਦ ਭਾਈ ਕੋਈ ਗੱਲਬਾਤ? ਨੰਬਰਦਾਰ ਸਾਹਿਬ ਗੱਲਬਾਤ ਜੀ ਮਾਸ਼ਾਅੱਲਾ। ਨੰਬਰਦਾਰ ਜੀ ਉੱਚਾ ਬੋਲੋ, ਮੈਕ ਨਹੀਂ ਹੈ ਅੱਜ ਥੋੜਾ ਜਿਹਾ। ਬੈਠੇ ਜੀ ਰਾਣਾ ਯੂਬ ਸਾਹਿਬ ਭਾਈ ਨੇ ਆਪਣਾ ਦਾਵਤ ਕੀਤੀ, ਅਲਹਮਦੁਲਿਲਾ। ਹਾਂਜੀ ਸਾਰੇ ਭਾਈ ਅੱਲਾਹ ਪਾਕ ਆਸਾਨੀਆਂ करे, अल्लाह बरकतां दे। आमीन आमीन जी, शुक्र अल्हम्दुलिल्लाह। ਹਾਂਜੀ ਚਲੋ ਜੀ ਐਸੇ ਦਾਵਤ ਦੇ ਬਹਾਨੇ ਰਲ ਮਿਲ ਕੇ ਜੋੜ ਕੇ ਬੈਠ ਗਏ ਆਪਾਂ ਤਾਂ। ਆਪਣੇ ਜਿਹੜੇ ਆ ਚਾਰ ਬੰਦੇ ਅਸੀਂ ਆ, ਅਸੀਂ ਤਾਂ ਅੱਗੇ ਵੀ ਆਪਾਂ ਇਕੱਠੇ ਹੁੰਦੇ ਆ। ਚਲੋ ਅੱਜ ਉਸਮਾਨ ਇੱਧਰ ਆਇਆ। ਉਹ ਇੰਜ ਜਾਣੇ ਜੀ ਗੱਲ ਰਾਣਾ ਇਕਰਾਮ ਸਾਹਿਬ, ਜਿਹੜੀ ਦਾਵਤ ਹੁੰਦੀ ਹੈ ਨਾ ਇਹ ਇੱਕ ਦੂਸਰੇ ਦੇ ਅਸਲ ਦੇ ਵਿੱਚ ਮੇਲ ਦਾ ਜ਼ਰੀਆ ਬਣਦਾ। ਹਾਂਜੀ ਔਰ ਦਾਵਤ ਕਿਸੇ ਦੀ ਠੁਕਰਾਣੀ ਵੀ ਨਹੀਂ ਚਾਹੀਦੀ, ਤੇ ਦਾਵਤ ਇੱਕ ਦੂਸਰੇ ਭਰਾਵਾਂ ਦੀ ਕਰਦੇ ਰਹਿਣਾ ਵੀ ਚਾਹੀਦਾ। ਹਾਂਜੀ ਕਿਉਂ ਜੀ? ਇਹ ਪਿਆਰ ਮੁਹੱਬਤ ਇਹਦੇ ਨਾਲ ਬੜਾ ਵੱਡਾ। ਰੱਬ ਤੌਫੀਕ ਦੇਵੇ। ਇਹ ਜਿਹੜਾ ਜੀ ਦਸਤਰਖਾਨ, ਜਿਹੜੇ ਬੰਦੇ ਨੇ ਦਸਤਰਖਾਨ ਸਜਾ ਲਿਆ ਨਾ ਤੇ ਫਲਾਤਾ, ਸਮਝ ਲਓ ਉਹਨੂੰ ਕਮੀ ਕੋਈ। ਐਸਾ ਹੀ ਹੈ ਮਾਸ਼ਾਅੱਲਾ। ਬੜੀ ਅੱਛੀ ਗੱਲ ਕੀਤੀ ਰਾਣਾ ਯੂਬ। ਜਿਸ ਬੰਦੇ ਦਸਤਰਖਾਨ ਵਸੀ ਆ ਨਾ, ਇੱਕ ਬਜ਼ੁਰਗ ਅੱਲਾ ਵਾਲੇ ਆਂਦੇ ਆ, ਜੁਮੇ ਦਾ ਦਿਨ ਹੁੰਦਾ ਤੇ ਸਾਰੇ ਲੋਕ ਇੰਤਜ਼ਾਰ 'ਚ ਬੈਠੇ ਆ ਵੀ ਅੱਲਾ ਵਾਲੇ ਬਜ਼ੁਰਗ ਆ ਰਹੇ ਆ ਤੇ ਬਿਆਨ ਸੁਣਾਂਗੇ ਮਾਸ਼ਾਅੱਲਾ। ਜਿਵੇਂ ਅੱਜ ਮੌਲਵੀ ਸਾਹਿਬ ਆਏ ਆ, ਲੋਕਾਂ ਨੇ ਮਾਸ਼ਾਅੱਲਾ ਖੁਸ਼ੀ ਨਾਲ ਸੁਣਦੇ ਵੀ ਅੱਲਾ ਪਾਕ ਆਸਾਨੀਆਂ ਕਰੇ। ਇਵੇਂ ਹੀ ਜੁਮੇ ਦਾ ਦਿਨ ਸੀ ਤੇ ਬਜ਼ੁਰਗਾਂ ਨੇ ਆਉਣਾ ਸੀ, ਥੋੜਾ ਜਿਹਾ ਲੇਟ ਹੋ ਗਏ ਤੇ ਅਲਹਮਦੁਲਿल्लाह ਬਜ਼ੁਰਗਾਂ ਨੇ ਆ ਕੇ ਫਰਮਾਇਆ ਕਿ दस्तरखान खुले कर लो, वसी कर लो और दावत कराया करो, मिस्कीन नू खाना खिलाते रहा करो, तो सफा सीधियां कर लो। सफा सीधियां कर, सिर्फ दो लफ्ज बोले। ऐसा अमल है। मैंने बयान करना थी, दुनिया बहुत बैठी, रोड वाली बैठी थी, सिर्फ दो गल्लां कीतियां उन्होंने, सफा सीधियां कर। हाँ जी ਉਹ ਆ ਕੇ ਅਸੀਂ ਗੱਲ ਦੱਸੀ ਸੀ ਰਾਣਾ ਯੂਬ ਸਾਹਿਬ ਨੂੰ, ਯੂ ਨੇ ਅਮਲ ਕਰ ਲਿਆ। ਅਸੀਂ ਕੀਤਾ ਨਹੀਂ, ਅੱਲਾਹ ਪਾਕ ਸਾਰਿਆਂ ਇਹ ਤੌਫੀਕ ਦੀ ਗੱਲ ਹੈ ਜੀ। ਇਹ ਤੌਫੀਕ ਹੈ माशाअल्लाह। ਇਹ ਗੱਲਾਂ ਨਾ ਜੀ ਇਹ ਤੌਫੀਕ ਦੀਆਂ ਗੱਲਾਂ ਹੈਗੀਆਂ। ਅੱਲਾਹ ਪਾਕ ਦੁਆ ਕਰਿਆ ਕਰੋ ਵੀ ਅੱਲਾਹ ਪਾਕ ਸਾਰਿਆਂ ਨੂੰ ਇਹ ਤੌਫੀਕ ਦੇਵੇ। ਜਨਾਬ दावत एक दूसरे ਦੀ ਕਰਨੀ ਚਾਹੀਦੀ। ਇਹ ਮਾਲਕ ਦੇ ਕੰਮ। ਰਾਣਾ ਸਾਹਿਬ ਤੁਸੀਂ ਕੋਈ ਮਿਹਰਬਾਨੀ ਆ ਤੁਹਾਡੀ ਜਿਹੜਾ ਤੁਸੀਂ ਸਾਨੂੰ ਸੱਦਿਆ ਵੀ ਤੇ ਜਿਹੜਾ ਤੁਸੀਂ ਅਸਲ ਦਾਵਤ ਕੀਤੀ। या राणा साहब कोई इरशाद फरमाएंगे? ਸੁਣਾ ਰਹੇ ਆ ਰਾਣਾ ਸਾਹਿਬ ਉਹਦਾ ਆ ਗਿਆ ਫੋਨ। ਤੁਸੀਂ ਕੋਈ ਗੱਲਬਾਤ ਸੁਣਾਓ ਜੀ, ਇਹ ਆਵਾਮ ਵਾਸਤੇ ਜਿਹੜਾ ਨਾ ਕੋਈ ਮਿਹਰਬਾਨੀ ਹੈ ਜੀ। ਭਾਈਆਂ ਨੂੰ ਦਾਵਤ ਦੇ ਭਾਈ ਜੀ ਬੁਲਾਣੇ ਤੇ ਇਨਸ਼ਾਅੱਲਾ ਇਹ ਆਈਆਂ ਦੀ ਬੜੀ ਮਿਹਰਬਾਨੀ। ਹਾਂਜੀ ਬੜੀ ਖੁਸ਼ੀ ਹੋਈ ਆ।
ਉਹਨਾਂ ਦੇ ਭਾਈਆਂ ਦੀ ਆਣੇ ਦੀ ਹਾਂਜੀ ਤੇ ਦਾਵਤ ਤਾਂ ਉਹ ਮੁਹੱਬਤ ਜਿਹਦੀ ਦੀ ਦਾਵਤ ਪਿਆਰ ਕਰਦੇ ਦੀ ਆ ਨਾ ਰਾਣਾ ਜੀ ਜਿਹਦੀ ਦਾਵਤ ਕੀਤੀ ਜਾਂਦੀ ਉਹਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਬੜੀ ਖੁਸ਼ੀ ਹੋਈ ਆ ਉਹਨਾਂ ਨੇ ਬੁਲਾਏ ਤੇ ਇਨਸ਼ਾਅੱਲਾ ਵਿਚਾਰੇ ਟਾਈਮ ਤੇ ਪਹੁੰਚੇ ਆ ਮੈਂ ਕਹਿੰਦਾ ਸਭ ਤੋਂ ਪਹਿਲਾਂ ਪਹੁੰਚੇ ਸਭ ਤੋਂ ਪਹਿਲਾਂ ਹਾਂਜੀ ਸਭ ਤੋਂ ਪਹਿਲਾਂ ਪਹੁੰਚੇ ਟਾਈਮ ਤੇ ਨਹੀਂ ਹਾਂ ਤੇ ਇੱਕ ਹੋਰ ਗੱਲ ਵੀ ਹੈ ਮੈਂ ਤੁਹਾਨੂੰ ਦਾਵਤ ਕਿਸੇ ਦੀ ਵੀ ਹੋਵੇ ਨਾ ਜਾਣਾ ਟਾਈਮ ਤੇ ਚਾਹੀਦਾ ਟਾਈਮ ਤੇ ਜਾਣਾ ਹਾਂ ਟਾਈਮ ਤੇ ਵਕਤ ਤੇ ਪਹੁੰਚਣਾ ਪਰੇਸ਼ਾਨ ਸਾਡੇ ਦੀ ਇੱਥੇ ਪਾਬੰਦੀ ਇਹ ਕਰਨੀ ਮਾਹੌਲ ਬਣ ਗਿਆ ਹੋਇਆ ਅੱਜ ਦੇਖੋ ਜੀ ਵਲੀਮਾ ਵੀ ਇੱਕ ਦਾਵਤ ਹੁੰਦੀ ਆ ਬੰਦਿਆਂ ਨੇ ਇੱਕ ਟਾਈਮ ਬਣਾਇਆ ਹੋਇਆ ਹੁੰਦਾ ਬੰਦੇ ਨੇ ਇੱਕ ਹਿਸਾਬ ਕਿਤਾਬ ਰੱਖਿਆ ਹੁੰਦਾ ਸਾਰਾ ਨਿਜ਼ਾਮ ਉਹਨੇ ਤਿਆਰੀ ਕੀਤੀ ਹੁੰਦੀ ਹੈ ਤੇ ਬੰਦੇ ਜਨਾਬ ਜੀ ਇੱਕ ਕਦੇ ਇੱਕ ਘੱਟਾ ਵਾਧਾ ਅਕਸਰ ਹੋ ਜਾਂਦਾ ਹਾਂਜੀ ਬੰਦਿਆਂ ਦਾ ਇੱਕ ਮੂਡ ਬਣਿਆ ਹੋਇਆ ਹੈ ਉਹਨਾਂ ਨੇ ਜੇ ਤੁਸੀਂ 3 ਵਜੇ ਦਾ ਟਾਈਮ ਦਿੱਤਾ ਨਾ ਤਾਂ ਉਹਨਾਂ ਨੇ 3 ਵਜੇ ਸਟਾਰਟ ਹੋਣਾ ਉਹਨੇ ਹਾਲਾਂਕਿ ਖਾਣੇ ਦਾ ਟਾਈਮ ਦਿੱਤਾ ਅੱਛਾ ਜੀ ਇਸ ਵਾਸਤੇ ਟਾਈਮ ਤੇ ਜਾਣਾ ਦੋਨੋਂ ਚਾਹੀਦਾ ਸਾਈਡਾਂ ਤੇ ਪਾਬੰਦੀ ਹੋਣੀ ਚਾਹੀਦੀ ਦੋਨੋਂ ਹੈ ਸਾਈਡਾਂ ਖਾਣ ਤੇ। ਵਾਲੇ ਵਾਸਤੇ ਵੀ ਲਾਜ਼ਮ ਆ ਆ ਕਈ ਜਗ੍ਹਾ ਇੰਜ ਹੁੰਦਾ ਹਾਂਜੀ। ਵੀ ਖਿਲਾਣ ਵਾਲਾ ਉਹ ਬੰਦੇ ਬਹਿ ਕੇ ਥੱਕ ਜਾ 4 ਵਜੇ ਦਿੰਦੇ ਆ ਉਹ ਵੀ ਨਹੀਂ ਹੋਣਾ ਚਾਹੀਦਾ ਦਿਨ ਆਇਆ ਓਵਰਆਲ ਹੀ ਉਹਦਾ ਆਸਾਨੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਗੱਲ ਵਕਤ ਦੀ ਪਾਬੰਦੀ ਹੋਣੀ ਚਾਹੀਦੀ ਹੈ ਔਰ ਅਲਹਮਦੁਲਿਲਾ ਜਿਹੜਾ ਜਨਾਜ਼ੇ ਦਾ ਅਸੀਂ ਐਲਾਨ ਕਰਦੇ ਨੇ ਫੌਤਗੀ ਦਾ ਐਲਾਨ ਹੋਇਆ ਬੱਚੇ ਦਾ ਅੱਲਾਹ ਆਸਾਨੀਆਂ ਕਰੇ ਮਕਸਦ ਇਹ ਹੈ ਕਿ ਸਾਨੂੰ ਨਾ ਵਕਤ ਦੇ ਹਿਸਾਬ ਨਾਲ ਟਾਈਮ ਦੀ ਪਾਬੰਦੀ ਕਰਨੀ ਚਾਹੀਦੀ 2 ਵਜੇ ਦਾ ਐਲਾਨ ਅਗਰ ਟਾਈਮ ਹੋਇਆ ਨਾ ਜਨਾਜ਼ੇ ਦਾ ਤੇ 2 ਵਜੇ ਹੀ ਜਿਹੜਾ 2 ਹੈ ਵਜੇ ਹੀ ਹੋਣਾ ਚਾਹੀਦਾ ਲੇਟ ਨਹੀਂ ਹੋਣਾ ਚਾਹੀਦਾ ਜਿਹਦਾ ਇੰਤਜ਼ਾਰ ਕਰਨਾ ਬਾਅਦ ਚ ਕਰ ਲਓ ਤਾਂ ਜ਼ਰੂਰਤ ਹੀ ਨਹੀਂ ਇੰਤਜ਼ਾਰ ਕਰਨਾ ਬੜੀ ਨੰਬਰਦਾਰੀ ਦੀ ਵਕਤ ਦੇ ਕੇ ਨਾ ਇਹਦੀ ਇੱਕ ਸਮਝ ਲਓ ਵੀ ਇਹ ਨਾ ਸਹੀ ਗੱਲ ਨਹੀਂ ਹੈ ਦੇਖੋ ਸਰਦੀ ਦੇ ਵਿੱਚ ਫੇਰ ਵੀ ਲੋਕ ਬਰਦਾਸ਼ਤ ਕੋਈ ਕਰ ਜਾਂਦੇ ਆ ਜੀ ਹਾਂਜੀ ਸਰਦੀ ਹੋਵੇ ਨਾ ਮੌਸਮ ਗਰਮੀ ਚ ਤਾਂ ਬਹੁਤ ਹੈ ਦੇਖੋ ਜੀ ਸਰਦੀ ਜ਼ਿਆਦਾ ਹੋਏ ਇਹ ਵੀ ਨਹੀਂ ਬਰਦਾਸ਼ਤ ਹੁੰਦੀ ਗਰਮੀ ਜ਼ਿਆਦਾ ਯੰਗ ਮੈਨ ਤਾਂ ਕਰ ਜਾਂਦੇ ਆਹ ਲੇਕਿਨ ਬਜ਼ੁਰਗ- ਗਰਮੀ ਵੀ ਨਹੀਂ ਹੁੰਦੀ ਨਾਲੇ ਲੇਕਿਨ ਬੰਦੇ ਕਿਸੇ ਕੰਮਾਂ ਨੂੰ ਕਾਰਾਂ ਦੇਖੋ ਤੇ ਨਾ ਜ਼ਿਆਦਾ system ਹਰ ਬੰਦੇ ਨੇ ਆਪਣਾ ਟਾਈਮ ਬਣਾਇਆ ਹੁੰਦਾ ਵੀ ਮੈਂ ਇਤਨੇ ਵਜੇ ਜਨਾਜ਼ਾ ਪੜ੍ਹ ਕੇ ਆਪਣਾ ਹੋਰ ਵੀ ਸਾਈਡ ਤੇ ਕੰਮ ਕਰਨਾ ਹੁੰਦਾ ਜਨਾਜ਼ੇ ਦੇ ਵਿੱਚ ਨਾ ਨਾਲੇ ਬਜ਼ੁਰਗ ਹਜ਼ਰਤ ਜ਼ਿਆਦਾ ਹੁੰਦੇ ਨੇ ਉਹਨਾਂ ਦੇ ਉਹਦਾ ਖਿਆਲ ਰੱਖਣਾ ਚਾਹੀਦਾ ਇਹ ਉਲਮਾ ਇਕਰਾਮ ਦਾ ਕੰਮ ਵਕਤ ਦੀ ਪਾਬੰਦੀ ਇਹਨਾਂ ਨੇ ਕਰਵਾਉਣੀ ਸਹੀ ਗੱਲ ਇਹ ਆਪ ਲੇਟ ਪਹੁੰਚਦੇ ਆਪ ਲੇਟ ਪਹੁੰਚਦੇ ਆ ਜੀ ਬਾਅਦ ਕਾਰ ਐਸਾ ਨਹੀਂ ਖੜੇ ਹੋ ਹੋਣਾ ਕੇ ਥੱਕ ਜੀਦਾ ਜੀ ਬਸ ਉਹ ਗੱਲ ਅਗਲੀ ਤਾਂ ਹਲਾਨ ਵਾਲੀ ਨਹੀਂ ਹੈ ਲੇਟ ਵਾਲੀ ਆ ਉਹ ਗੱਲ ਹੋਰ ਪਾਸੇ ਚਲੀ ਜਾਣੀ ਆ ਨਹੀਂ, ਅਸੀਂ ਕੋਈ ਬਾਕੀ ਇਹਨਾਂ ਨੂੰ ਕਿਸੇ ਦੀ ਉਹ ਨਹੀਂ ਚਾਹੀਦਾ ਕਰ ਵੀ ਰਹੇ ਹਾਂ, ਜਿਹੜਾ ਇਹਨਾਂ ਅਸੀਂ ਦੀ ਟਾਈਮ ਦੀ ਪਾਬੰਦੀ ਲਾਜ਼ਮੀ ਆ ਬਾਕੀ ਪਾਬੰਦੀ ਗੱਲਾਂ ਅਸੀਂ ਤਾਂ ਬਾਕੀ ਚਲੋ ਕਰ ਤਰਗੀਬ ਦੇਣ ਲੋਕਾਂ ਨੂੰ ਦੱਸਣ ਜੀ ਤਰਗੀਬ ਦੇਣੀ ਚਾਹੀਦੀ ਆ ਉਹ ਕਿੱਧਰ ਮਾਸ਼ਾਅੱਲਾ ਜੀ ਗਿਆ ਅੱਜ ਹਮਜ਼ਾ? ਵੈਸੇ ਇਹ ਤੁਸੀਂ ਮਾਸ਼ਾਅੱਲਾ ਬਹੁਤ ਸਾਨੂੰ ਹਸ਼ਾਸ਼ ਬਸ਼ਾਸ਼ ਹਾਂਜੀ ਤੇ ਖੁਸ਼ ਮਾਸ਼ਾਅੱਲਾ ਜੀ ਹਾਂਜੀ ਤੇ ਮਾਸ਼ਾਅੱਲਾ ਪੂਰੇ ਲਸ਼ਪਸ਼ ਲੱਗ ਰਹੇ ਸਾਨੂੰ ਇਸ ਗੱਲ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਹੋਈ ਬਲਕਿ ਸਾਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਆ ਰਿਹਾ ਮੈਂ ਪੂਰਾ ਵੀ ਮੂੰਹ ਤੁਸੀਂ ਮਾਸ਼ਾਅੱਲਾ ਇਤਨੇ ਹਸ਼ਾਸ਼ ਬਸ਼ਾਸ਼ ਹੱਸ ਰਹੇ ਆ ਖੇਡ ਰਹੇ ਆ ਜੋ ਅਸੀਂ ਬੋਲ ਰਹੇ ਆ ਸਾਨੂੰ ਅੱਗੇ ਮੈਂ ਬੋਲਣ ਕਦੋਂ ਰੁਲਦਾ ਹੁੰਦਾ ਸਾਨੂੰ ਬੋਲਣ ਦੇ ਰਹੇ ਆ ਤੁਸੀਂ ਹਾਂਜੀ। ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਜੋ ਅਸੀਂ ਕਹਿਣਾ ਚਾਹੁੰਦੇ ਆ ਸਾਨੂੰ ਉਹਦਾ ਤੁਸੀਂ ਤੇ ਕਿਹਾ ਤਾਂ ਸਾਡੇ ਤੇ ਪਾਬੰਦੀ ਵੀ ਲਾ ਰਹੇ ਆ ਵੀ ਤੁਸੀਂ ਆਹ ਕਰੋਗੇ ਓਏ ਹੁਣ ਮਾਰ ਤਾਂ ਕਿੱਲ ਦੱਸ ਯਾਰ ਆਦਤ ਤੋਂ ਨਹੀਂ ਹਟਣਾ ਤੂੰ ਕਰ ਕਿਹੜਾ ਤੇਰੀ ਖਿਆਲ ਕਰਨਾ ਹੈ ਉਹ ਤਾਂ ਸਹੀ ਕੁਝ ਆ ਹਲੇ ਤੱਕ ਚੁੱਪ ਬੈਠਾ ਖੁੱਲੀ ਵਾਗਾਂ ਨਾਲ ਤੁਸੀਂ ਮੇਰੇ ਤੇ ਇਤਰਾਜ਼ ਹੀ ਕਰ ਸਕਦੇ ਹੋ, ਬਾਕੀ ਕੋਈ ਗੱਲ ਤਾਂ ਨਹੀਂ ਕਰ ਸਕਦੇ ਨਹੀਂ ਗੱਲ ਕਿਉਂ ਨਹੀਂ ਗੱਲ ਕਰ ਰਹੇ ਆ ਯਾਰ ਮੈਂ ਤਾਂ ਓਵਰਆਲ ਤੇਰੇ ਜਿਹੜੀ ਗੱਲ ਹੋ ਵਾਸਤੇ ਰਹੀ ਆ ਕੰਪਲੀਮੈਂਟ ਦਿੱਤਾ ਹੈ ਤੇਰੇ ਉਹ ਕੋਲ ਜਿਹੜੀ ਅੱਛਾ। ਪਸੰਦ ਨਹੀਂ ਆਇਆ ਤੈਨੂੰ ਕੰਪਲੀਮੈਂਟ ਤਾਂ ਅੱਛਾ ਦਿੱਤਾ ਜਿਹੜਾ ਅਗਲਾ ਨਿਜ਼ਾਮ ਕਿਹੜਾ ਆ ਵੀ ਅੱਜ ਯਾਨੀ ਕਿ ਜਰਾ ਅਸੀਂ ਸਾਨੂੰ ਇਹ ਮਾਲੂਮ ਹੋ ਰਿਹਾ ਵੀ ਸਾਡੇ ਹੱਥ ਪੈਰ ਨਹੀਂ ਤੂੰ ਬੰਨੇ ਹੋਏ ਅੱਗੇ ਜਦੋਂ ਵੀਡੀਓ ਬਣਾਉਂਦਾ ਸਾਨੂੰ ਕਹਿੰਦਾ ਐਂ ਕਰ ਲਓ ਐਂ ਕਰ ਲਓ ਐਂ ਛੱਡ ਦੋ ਉਹ ਇੰਜ ਹੁੰਦਾ ਵੀ ਅੱਜ ਆ ਫ੍ਰੀ ਹੈਂਡ ਵੀਡੀਓ ਅੱਜ ਵੀਡੀਓ ਵੀ ਤਾਂ ਫ੍ਰੀ ਹੈਂਡ ਆ ਅੱਗੇ ਕਿਹੜਾ ਜੀ ਯਾਰ ਤੁਸੀਂ ਮੋਬਾਈਲ ਪਹਿਲਾਂ ਹੱਥ 'ਚ ਫ੍ਰੀ ਫੜਿਆ ਹੈਂਡ ਹੁੰਦਾ ਹੁੰਦੀ ਆ ਗੱਲ ਸਹੀ ਹੈ ਅੱਗੇ ਕਿਹੜਾ ਮੋਬਾਈਲ ਹੱਥ 'ਚ ਫੜਿਆ ਹੁੰਦਾ ਅੱਗੇ ਵੀ ਸਟੈਂਡ 'ਚ ਹੁੰਦਾ ਅੱਜ ਮੁੰਡਾ ਲਈ ਬੈਠਿਆ ਕਵਰ ਇਹ ਸਾਰੀਆਂ ਰਿਕਾਰਡ ਕਰਨ ਵਾਲੇ ਵਿੱਚ ਸਕ੍ਰਿਪਟ ਲਿਖ ਕੇ ਦੇ ਦਿਆ ਕਰੋ ਇਹ ਹੁਣ ਪਤਾ ਕੀ ਹੈ ਰਾਣਾ ਸਾਹਿਬ ਬੀਵੀ ਬੱਚੇ ਭਾਈ ਦੋਸਤ ਵੀਡੀਓ ਦੇਖਦੇ ਆ ਇਹ ਹੁਣ ਦੇਖਦੇ ਆ ਮੈਂ ਤਾਂ ਮੇਰੇ ਰਾਣਾ ਸਾਹਿਬ ਘਰ ਦੀ ਲਿਖ ਨੇ ਆਲੀ ਨੇ ਅਗਲੇ ਦਿਨ ਕਮੈਂਟ ਦਿੱਤਾ ਵੀ ਐਂ ਕਰਕੇ ਆਹ ਕਰਿਆ ਕਰੋ ਤੁਸੀਂ ਮੈਂ ਕਿਹਾ ਬੜੀ ਗੱਲ ਹੈ ਜੀ ਵੀ ਤੁਸੀਂ ਉਹਨੇ ਦੇਖ ਨਹੀਂ ਰਹੇ ਕਿ ਰੱਖੇ ਤੇ ਬੈਠੇ ਹੁੰਦੇ ਆ ਕਹਿ ਰਹਾ ਅੱਲਾਹ ਪਾਕ ਆਸਾਨੀ ਨਹੀਂ ਨਹੀਂ ਬੜੀ ਮਿਹਰਬਾਨੀ ਤੁਹਾਡੇ ਕੰਪਲੀਮੈਂਟ ਦੀ ਜਨਾਬ ਸ਼ੁਕਰੀਆ ਉਹਦੇ ਚ ਇਹ ਆ ਅੱਜ ਦੀ ਜਿਹੜੀ ਗੱਲ ਆ ਨਾ ਉਹ ਇਦਾਂ ਕਿ ਪਹਿਲਾਂ ਇੱਕ ਤਾਂ ਮਾਹੌਲ ਦਾ ਬੜਾ ਫਰਕ ਹੁੰਦਾ ਹਰ ਜਗ੍ਹਾ ਹਾਂਜੀ ਤੁਹਾਨੂੰ ਮੈਂ ਇੱਕ ਦੱਸਾਂ ਪਹਿਲਾ ਅਸਰ ਹੀ ਮਾਹੌਲ ਦਾ ਹੁੰਦਾ ਪਹਿਲਾ ਅਸਰ ਮਾਹੌਲ ਦਾ ਹੁੰਦਾ। ਅੱਗੇ ਮੈਂ ਤੁਹਾਨੂੰ ਵੀਡੀਓ ਬਣਾਉਣ ਨੂੰ ਕਹਿੰਦਾ ਅੱਜ ਤੁਸੀਂ ਮੈਨੂੰ ਕਿਹਾ ਹੈ ਵੀ ਆ ਜਾਓ ਵੀਡੀਓ ਬਣਾਈਏ ਮੈਂ ਅੱਜ ਖੁੱਲਿਆ ਹੋਇਆ ਹਾਂ ਦੂਜੀ ਗੱਲ ਜਿਹੜੀ ਲਾਈਟ ਆ ਲਾਈਟ ਕਿਸੇ ਵੀ ਉਸਦੇ ਵਾਸਤੇ ਬੜੀ ਜ਼ਰੂਰੀ ਹੁੰਦੀ ਹੈ ਇਹ ਅੱਗੇ ਆਪਾਂ ਲਾਈਟ ਵੀ ਜ਼ਰੂਰੀ ਹੁੰਦੀ ਹੈ ਜਿਹੜਾ ਨਿਜ਼ਾਮ ਹੈ ਇਹ ਵੀ ਮਾਹੌਲ ਜ਼ਰੂਰੀ ਆ। ਹੁੰਦਾ ਇਹ ਵੀ ਮਾਹੌਲ ਸਾਰਾ ਅਸੀਂ ਫਿਰ ਉਹ ਜਿਹੜਾ ਹੋਰ ਹਿਸਾਬ ਦਾ ਲਓ ਜੀ ਮਹਿਮਾਨਾਂ ਦੀ ਆਮਦ ਦਾ ਸਿਲਸਿਲਾ ਜਿਹੜਾ ਜੀ ਅਲਹਮਦੁਲਿਲਾ ਸ਼ੁਰੂ ਹੋ ਗਿਆ ਜੀ ਤੇ ਫਿਰ ਅੰਜਮ ਭਾਈ ਵੀ ਆਂਦੇ ਆ ਅਸਲਾਮ ਅਲੈਕੁਮ ਫਿਰ ਬਹਿ ਕੇ ਗੱਲਬਾਤ ਕਰਦੇ ਆ ਜੀ ਦੁਬਾਰਾ ਤੋਂ ਤੁਹਾਡੇ ਨਾਲ ਉਹਨਾਂ ਥੋੜੀ ਜਿਹੀ ਦੇਰ ਵਾਸਤੇ ਸਾਨੂੰ ਜੀ ਨਾ ਇਜਾਜ਼ਤ ਤੁਸੀਂ ਥੋੜਾ ਜਿਹਾ ਨਾ ਪਿੱਛੇ ਆਓ